ਜੀ। ਖੈਰ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਦੱਖਣੀ ਯੂਕਰੇਨ ਦੇ ਸਕੂਲ ਦੇ ਵਿੱਚ ਰਸ਼ੀਅਨ ਹਮਲਾ ਹੋਇਆ ਤੇ ਇਸ ਹਮਲੇ ਦੇ ਵਿੱਚ 4 ਜਣਿਆਂ ਦੀ ਮੌਤ ਹੋ ਗਈ ਹੈ। ਇਹ ਰੂਸੀ ਹਵਾਈ ਹਮਲਾ ਜਿਹੜਾ ਹੋਇਆ ਇੱਕ ਸਕੂਲ ਤੇ ਹੋਇਆ ਤੇ ਇਹ ਸਾਰੇ ਜਿਹੜੇ ਆ ਉਹ ਇੱਕ ਮਨੁੱਖੀ ਸਹਾਇਤਾ ਪ੍ਰਾਪਤ ਕਰਨ ਦੇ ਲਈ ਇਕੱਠੇ ਹੋਏ ਸਨ। ਯੂਕਰੇਨ ਦੇ ਜ਼ੈਪੋਰੀਜ਼ੀਆ ਇਲਾਕੇ ਦੇ ਜਿਹੜੇ ਗਵਰਨਰ ਨੇ ਉਹਨਾਂ ਨੇ ਇਹਨੂੰ ਜੰਗੀ ਅਪਰਾਧ ਕਰਾਰ ਦਿੱਤਾ। ਗਵਰਨਰ ਯੂਰੀ ਮਲਾਸ਼ਕੋ ਨੇ ਕਿਹਾ ਕਿ ਓਰੀਖੀਵ ਸ਼ਹਿਰ ਦੇ ਵਿੱਚ ਜਿਹੜਾ ਇਹ ਹਮਲਾ ਹੋਇਆ ਇਹਦੇ ਵਿੱਚ 3 ਬੀਬੀਆਂ ਤੇ ਇੱਕ ਆਦਮੀ ਦੀ ਜਿਹੜੀ ਮਰਦ ਦੀ ਮੌਤ ਹੋਈ ਹੈ ਤੇ ਸਾਰੇ ਜਵਾਨ ਸਨ। 35 ਤੋਂ 40 ਸਾਲ ਇਹਨਾਂ ਦੀ ਉਮਰ ਸੀਗੀ ਤੇ ਉਹਨਾਂ ਨੇ ਕਿਹਾ ਕਿ ਸਕੂਲ ਤੇ ਆਸਮਾਨ ਤੋਂ ਅਚਨਚੇਤ ਇੱਕ ਬੰਬ ਡਿੱਗਿਆ ਸੀਗਾ ਤੇ ਇਸ ਹਮਲੇ ਦੇ ਵਿੱਚ 11 ਹੋਰ ਜਣੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਉਹਨੇ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਵਿੱਚ ਰੂਸ ਨੇ ਇੱਥੇ ਦਿਨ ਭਰ ਦੇ ਵਿੱਚ 10 ਥਾਈਂ ਹਮਲੇ ਕੀਤੇ ਇਹਨਾਂ ਇਲਾਕਿਆਂ ਦੇ ਵਿੱਚ। ਹਾਲਾਂਕਿ ਰੂਸ ਨੇ ਆਮ ਜਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਜਿਹੜੇ ਦੋਸ਼ ਆ ਉਹਨਾਂ ਦਾ ਖੰਡਨ ਕੀਤਾ। ਫਰਵਰੀ 2022 ਦੀ ਗੱਲ ਹੈ, ਜਦੋਂ ਤੋਂ ਗੁਆਂਢੀ ਮੁਲਕ ਯੂਕਰੇਨ ਦੇ ਵਿੱਚ ਵੜ ਕੇ ਜੰਗ ਸ਼ੁਰੂ ਕਰਨ ਤੋਂ ਬਾਅਦ ਰੂਸ ਦੇ ਉੱਤੇ ਕਈ ਵਾਰ ਅਜਿਹਾ ਕਰਨ ਅਤੇ ਜੰਗੀ ਅਪਰਾਧ ਕਰਨ ਦੇ ਦੋਸ਼ ਲੱਗ ਚੁੱਕੇ ਨੇ। ਮਾਰਚ ਦੇ ਵਿੱਚ ਕੌਮਾਂਤਰੀ ਅਪਰਾਧਿਕ ਅਦਾਲਤ ਹੈ ਜਿਹੜੀ ਉਹਨੇ ਜੰਗੀ ਅਪਰਾਧਾਂ ਦੇ ਦੋਸ਼ ਹੇਠ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਅਦਾਲਤ ਦਾ ਕਹਿਣਾ ਇਹ ਹੈ ਕਿ ਯੂਕਰੇਨ ਦੇ ਵਿੱਚੋਂ ਬੱਚਿਆਂ ਨੂੰ ਕੱਢਣਾ ਪੁਤਨ ਦੀ ਜ਼ਿੰਮੇਵਾਰੀ ਹੈ। ਜ਼ੈਪੋਰੀਜ਼ੀਆ ਸੂਬੇ ਦੇ ਵਿੱਚ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਊਰਜਾ ਪਲਾਂਟ ਹੈ ਜਿਸ ਦੇ ਉੱਤੇ ਰੂਸ ਨੇ ਜੰਗ ਦੇ ਸ਼ੁਰੂਆਤ ਦੇ ਵਿੱਚ ਹੀ ਕਬਜ਼ਾ ਕਰ ਲਿਆ ਸੀਗਾ ਤੇ ਉਹ ਇਹਨਾਂ 4 ਇਲਾਕਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਉੱਤੇ ਪੁਤਨ ਦੀ ਪਿਛਲੇ ਕਈ ਸਾਲਾਂ ਤੋਂ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰਨ ਦੀ ਸੋਚ ਰਹੇ ਸੀਗੇ। ਯੂਕਰੇਨੀ ਰਾਸ਼ਟਰਪਤੀ ਦਫ਼ਤਰ ਤੋਂ ਇੱਕ ਜਿਹੜਾ ਬਿਆਨ ਜਾਰੀ ਹੋਇਆ ਉਹਦੇ ਮੁਤਾਬਕ ਰੂਸੀ ਹਵਾਈ ਆਰਮੀ ਨੇ ਸੋਮਵਾਰ ਤੇ ਐਤਵਾਰ ਤੇ ਸੋਮਵਾਰ ਦੋਨਾਂ ਦਿਨਾਂ ਦੇ ਵਿਚਾਲੇ ਯੂਕਰੇਨ ਦੇ ਉੱਤੇ ਲਗਾਤਾਰ ਹਮਲੇ ਕੀਤੇ ਨੇ। ਦੁਨੇਤਸਕ ਇਲਾਕਿਆਂ ਦੇ ਵਿੱਚ ਰੂਸ ਨੇ ਜੰਗੀ ਜਹਾਜ਼ ਮਿਜ਼ਾਈਲਾਂ ਦਾ ਇਸਤੇਮਾਲ ਵਰਤੋਂ ਕਰਦੇ ਹੋਏ 6 ਸ਼ਹਿਰਾਂ ਤੇ ਪਿੰਡਾਂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਭਾਰੀ ਗੋਲੀਬਾਰੀ ਜਿਹੜੀ ਆ ਉਹ ਕੀਤੀ ਹੈ। ਇਸੇ ਦੌਰਾਨ ਇੱਕ ਜਣਾ ਜ਼ਖਮੀ ਹੋ ਗਿਆ। ਇਸੇ ਤਰ੍ਹਾਂ ਰੂਸੀ ਫੌਜ ਨੇ ਖਰਗੋਨ ਦੇ ਰਿਹਾਇਸ਼ੀ ਇਲਾਕਿਆਂ ਦੇ ਹਮਲੇ ਕੀਤੇ ਜਿਸ ਦੇ ਵਿੱਚ ਇੱਕ 66 ਸਾਲ ਦੀ ਔਰਤ ਜਿਹੜੀ ਆ ਉਹ ਜ਼ਖਮੀ ਹੋਈ ਹੈ। ਇਹਦੇ ਨਾਲ ਇੱਕ ਜਾਣਕਾਰੀ ਜਿਹੜੀ ਉਹ ਹੋਰ ਸਾਂਝੀ ਕਰਦੇ ਚੱਲੀਏ ਪ੍ਰਿਗੋਜ਼ਿਨ ਦੇ ਬਾਰੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਨਿੱਜੀ ਫੌਜੀ ਸਮੂਹ ਵੈਗਨਰ ਦੀ ਬਗਾਵਤ ਤੋਂ ਕੁਝ ਦਿਨਾਂ ਬਾਅਦ ਉਹਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੇ ਨਾਲ ਮੁਲਾਕਾਤ ਕੀਤੀ ਸੀ। ਰੂਸੀ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੇ ਤਰਜਮਾਨ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮੀਟਿੰਗ ਹੈ 29 ਜੂਨ ਨੂੰ ਹੋਈ ਸੀ ਤੇ ਇਸ ਦੇ ਵਿੱਚ ਪ੍ਰਿਗੋਜ਼ਿਨ ਦੇ ਫੌਜੀ ਸਮੂਹ ਦੇ ਕਮਾਂਡਰ ਵੀ ਜਿਹੜੇ ਆ ਉਹ ਸ਼ਾਮਲ ਸਨ। ਵੈਗਨਰ ਦੇ ਪਹਾੜੇ ਦੇ ਸੈਨਿਕਾਂ ਨੇ ਯੂਕਰੇਨ ਦੇ ਵਿੱਚ ਰੂਸੀ ਆਰਮੀ ਦੇ ਨਾਲ ਲੜਾਈ ਲੜੀ ਆ। ਪ੍ਰਿਗੋਜ਼ਿਨ ਦਾ ਰੂਸ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਦੇ ਨਾਲ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਜਿਸ ਦੀ ਸਮਾਪਤੀ 24 ਜੂਨ ਨੂੰ ਹਥਿਆਰਬੰਦ ਬਗਾਵਤ ਵਜੋਂ ਹੋਈ ਸੀ। ਪ੍ਰਿਗੋਜ਼ਿਨ ਨੇ ਬੇਲਾਰੂਸ ਦੇ ਵਿੱਚ ਜਲਾਵਤਨੀ ਦੇ ਇੱਕ ਸਮਝੌਤੇ ਤੋਂ ਬਾਅਦ ਬਗਾਵਤ ਜਿਹੜੀ ਆ ਉਹ ਖਤਮ ਕਰ ਦਿੱਤੀ ਸੀ।